करके वेला याद मेरा दिल भर भर आउंदा है। विछड़े सजन गरां नूं चेते कर कर रोंदा है। बुत मेरा बस ओथे सी, रूह इत्थे रह गई सी। दिल ते पत्थर धर के जो कदे छड्डणी पै गई सी। सिर धर उस मिट्टी नूं मत्था टेकण आया हाँ। अज वरियां बाद मैं जम्मण भौं नूं वेखण आया हाँ। ਜਦੋਂ ਸਾਡੇ ਘਰ ਦੇ ਇੱਥੋਂ ਗਏ ਜਿੰਨਾ ਸਾਨੂੰ ਉਹਨਾਂ ਨੇ ਦੱਸਿਆ, ਕਹਿੰਦੇ ਵੀ ਅਸੀਂ ਇੱਕ ਬਾਲਟੀ ਤੇ 3 ਗਲਾਸ ਲੈ ਕੇ ਗਏ ਸੀ। दूजा कदे भी जम्मण वाली थां नहीं भुलदी। मैं यादां दे खिलरे वर्क समेटण आया हाँ। अज वरियां बाद मैं जम्मण भौं नूं वेखण आया हाँ। ਸਾਡਾ ਜਿੰਨਾ ਕੁ ਮੈਨੂੰ ਦੱਸਿਆ ਵੀ ਹੈਦਰ ਕਸ਼ਮੀਰੀ ਹੋਇਆ ਉਹਨਾਂ ਦੇ ਘਰ ਦੇ ਨਾਲ, ਉਸੇ ਗਲੀ ਜੇ ਇੱਧਰ ਕਸ਼ਮੀਰੀ ਦਾ ਹਾਂ ਪਹਿਲਾ ਘਰ ਉਹਨਾਂ ਦਾ, ਅਸੀਂ ਦੂਜਾ ਘਰ ਸਾਡਾ। ਦੂਜਾ ਤੁਹਾਡਾ। दिल दी फटी ब्याई मल्लम लेपण आया हाँ। अज वरियां बाद मैं जम्मण भौं नूं वेखण आया हाँ। अज वरियां बाद मैं जम्मण भौं नूं वेखण आया हाँ। अज वरियां बाद मैं जम्मण भौं नूं वेखण आया हाँ। अस्सलाम दोस्तों, सत श्री अकाल। मैं नासिर ढिल्लों। जिवें तुहानूं जाणदे हो, प्रोग्राम करते रहीदा वा भी लोग जिहड़े इधर आउंदे ने उन्हां नूं एक दूजे नाल जोड़न दा, आपसी राबते कराउण दा। सो इसे तरह की एक होर कहानी लैके असीं अज मट्टू भाई के 6वीं पातशाही गुरुद्वारा साहब भी इतिहासिक उत्थे आए। साडे नाल भाई साहब मट्टू फैमिली चों भाजी तुहानूं लै आए तुहाडे पिंड ते भावक तुसीं पहिलों हो गए जे। ਇਹ ਗੱਲਾਂ ਸੁਣੀਆਂ ਸੀ ਜਦੋਂ ਛੋਟੇ ਹੁੰਦੇ ਘਰਦਿਆਂ ਤੋਂ, ਤਾਇਆਂ ਤੋਂ, ਚਾਚੇ ਤੋਂ, ਡੈਡੀ ਤੋਂ, ਆਪਣੇ ਤੋਂ, ਪਿਤਾ ਜੀ ਤੋਂ। ਤੇ ਅਸੀਂ ਕਦੇ ਸੋਚਿਆ ਨਹੀਂ ਸੀ ਵੀ ਇੱਥੇ ਆਵਾਂਗੇ। ਇਹ ਤਾਂ ਆਓ ਆ ਗਏ ਤੁਹਾਡੇ ਕਰਕੇ ਆਏ। ਬਜ਼ੁਰਗ ਵੀ ਆ ਗਏ, ਮਿਲੋ। ਕੀ ਹਾਲ ਹੈ? ਠੀਕ ਹੈ। ਅੱਗੇ ਚੱਲਦੇ ਹਾਂ, ਗੱਲਾਂ ਬਾਤਾਂ ਵੀ ਕਰਾਂਗੇ ਇਹਨਾਂ ਦੇ ਫੈਮਿਲੀ ਦੀਆਂ, ਬਜ਼ੁਰਗਾਂ ਦੀਆਂ ਤੇ ਨਾਲ ਨਾਲ ਵੀ ਖਾਵਾਂਗੇ। ਭਾਈ ਕੁਛ ਕੀ ਸੀ ਤੁਹਾਡੇ ਕੋਲ? ਚਲੋ ਤੁਸੀਂ ਕੀ ਸੁਣਿਆ ਸੀ, ਕੀ ਕਿਵੇਂ ਇੱਥੇ? ਹੱਸਦੇ ਫਸਦੇ ਸੀ ਜੀ। ਤੇ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਵੀ ਇੱਥੋਂ ਜਾਵਾਂਗੇ। ਤੇ ਜਦੋਂ ਮਤਲਬ ਕਿ ਕਹਿੰਦੇ ਆ ਵੀ ਦੌਰ ਆਇਆ ਵੀ ਆ, ਤਾਂ ਲੋਕਾਂ ਨੂੰ ਐਂ ਸੀਗਾ ਵੀ ਕੋਈ ਨਹੀਂ, 8-10 ਦਿਨ ਦੀ ਖੇਡ ਹੈ ਜੀ, ਇੱਥੇ ਵਾਪਸ ਆ ਜਾਣਾ। ਕਿਸੇ ਨੂੰ ਇਹ ਨਹੀਂ ਸੀ ਪਤਾ ਮੁੜ ਕੇ ਵਾਪਸ ਨਹੀਂ ਆਉਣਾ। ਜਦੋਂ ਸਾਡੇ ਘਰ ਦੇ ਇੱਥੋਂ ਗਏ ਜਿੰਨਾ ਸਾਨੂੰ ਉਹਨਾਂ ਨੇ ਦੱਸਿਆ, ਕਹਿੰਦੇ ਵੀ ਅਸੀਂ ਇੱਕ ਬਾਲਟੀ ਤੇ 3 ਗਲਾਸ ਲੈ ਕੇ ਗਏ ਸੀ। ਤੇ ਰਾਹ 'ਚ ਉਹ ਬਾਲਟੀ ਵੀ ਕਿਸੇ ਖੂਹ 'ਚ ਗਿਰ ਗਈ ਸੀ। ਤੇ ਕਿਸੇ ਨੇ ਨਹੀਂ ਸੋਚਿਆ ਵੀ ਇੱਥੇ ਕੁਝ। ਕੁੱਤੇ ਵਾਲੀ ਗੱਲ ਦੱਸਣ ਦੇ। ਕੁੱਤੇ ਵਾਲੀ ਗੱਲ ਇੱਦਾਂ ਜੀ ਵੀ ਕੁੱਤਾ ਰੱਖਿਆ ਹੋਇਆ ਸੀ ਇੱਕ। ਤੇ ਜਿੰਨਾ ਕੁ ਬਜ਼ੁਰਗਾਂ ਨੇ ਦੱਸਿਆ ਵੀ ਉਹ ਜਦੋਂ ਇੱਥੋਂ ਉੱਠੇ ਹਾਂ, ਅਸੀਂ ਤੁਰੇ ਹਾਂ, ਤੇ ਉਹ ਸੂਏ ਤੱਕ ਸਾਡੇ ਨਾਲ ਗਿਆ। ਉਹ ਤੋਂ ਬਾਅਦ ਫਿਰ ਵਾਪਸ ਆ ਗਿਆ ਉਹ। ਤੇ ਬਾਅਦ 'ਚ ਜੋ ਗੱਲ ਸੁਣੀ ਹੈ, ਦੱਸਿਆ ਕਿਸੇ ਨੇ, ਲੋਕ ਬਜ਼ੁਰਗਾਂ ਨੂੰ ਦੱਸਿਆ ਹੋਣਾ, ਜਾਂ ਉਸ ਤੋਂ ਬਾਅਦ ਜਦੋਂ ਕੈਂਪ 'ਚ ਜਾ ਕੇ ਅੱਗੇ ਮਿਲੇ ਸੀਗੇ ਇੱਥੋਂ ਲੋਕ, ਉਹ ਦੱਸਦੇ ਸੀ, ਕਹਿੰਦੇ ਵੀ ਉਹ ਆ ਕੇ ਬਸ ਘਰ ਦੇ ਬਾਹਰ ਬੈਠਾ ਰਿਹਾ। ਉਹਨੇ ਖਾਧਾ ਪੀਤਾ ਕੁਛ ਨਹੀਂ, ਤੇ ਇੱਦਾਂ ਹੀ। ਚਲੋ ਆਓ ਬਜ਼ੁਰਗਾਂ ਕੋਲ ਚੱਲਦੇ। ਭਾਈ ਜੀ ਆਪਣਾ ਬਾਬਾ ਸੋਹਣਾ ਜਿਹੜਾ ਹੋਇਆ ਨਾ, ਹਾਂਜੀ ਹਾਂਜੀ, ਉਹਦਾ ਪਰੋਟੜਾ ਵਾ। ਠੀਕ ਹੈ ਜੀ। ਹਾਂਜੀ ਠੀਕ ਹੈ ਜੀ। ਬਾਬੇ ਸੋਹਣੇ ਦੇ 3 ਪੁੱਤਰ ਸਨ। ਵੱਡੇ ਦਾ ਨਾਮ ਸੀ ਹਾਜੀ ਚੌਧਰੀ ਮੁਰਾਦ। ਹਾਂਜੀ ਛੋਟੇ ਦਾ ਨਾਮ ਸੀ ਚੌਧਰੀ ਰਾਂਝਾ। ਠੀਕ ਹੈ ਜੀ। ਉਦੋਂ ਛੋਟੇ ਦਾ ਨਾਮ ਸੀ ਖਾਨ ਮੁਹੰਮਦ। ਮੁਹੰਮਦ, ਹਾਂਜੀ ਹਾਂਜੀ। ਉਹ 3 ਭਾਈ ਸਨ, ਸਾਡੇ ਦਾਦੇ ਜਿਹੜੇ ਸਨ। ਠੀਕ ਹੈ ਜੀ। ਮੈਂ ਬਾਬੇ ਰਾਂਝੇ ਦਾ ਪੋਤਰਾ ਵਾਂ। ਠੀਕ ਹੈ ਜੀ। ਤੇ ਚੌਧਰੀ ਮੁਹੰਮਦ ਖਾਨ ਬਾਬੇ ਰਾਂਝੇ ਦਾ ਵੱਡਾ ਬੇਟਾ ਸੀ। ਉਸ ਵੇਲੇ ਉਹ ਜਦੋਂ ਇੰਡੀਆ ਪਾਕਿਸਤਾਨ ਦਾ ਬਣਿਆ, ਉਦੋਂ ਬਿਲਕੁਲ ਠੀਕ ਠਾਕ ਚੌਧਰ ਸੀ ਉਹਨਾਂ ਦੀ ਇੱਥੇ। ਹਾਂਜੀ ਹਾਂਜੀ ਹਾਂਜੀ। ਹਾਂਜੀ, ਮੈਂ ਚੌਧਰੀ ਮੁਹੰਮਦ ਖਾਨ ਦਾ ਬੇਟਾ ਵਾਂ। ਠੀਕ ਹੈ ਜੀ। ਦੂਸਰੇ ਨੰਬਰ ਤੇ ਮੇਥੋਂ ਵੱਡੇ ਨੇ ਚੌਧਰੀ ਜ਼ਫਰੁੱਲਾ ਖਾਨ ਉਹਨਾਂ ਦਾ ਨਾਮ। ਠੀਕ ਹੈ ਜੀ। ਉਹ 4 ਦਫਾ ਮੈਂਬਰ ਡਿਸਟ੍ਰਿਕਟ ਕੌਂਸਲ ਹੋਏ ਨੇ। ਠੀਕ ਹੈ ਜੀ। 6 ਦਫਾ ਚੇਅਰਮੈਨ ਯੂਨੀਅਨ ਕੌਂਸਲ ਮੌਜੂਦਾ ਜਿਹੜੀ ਹੈ ਹਾਂਜੀ, ਮੱਟੂ ਭਾਈ ਕੇ ਇਹਦੇ ਚੇਅਰਮੈਨ ਸਨ। ਠੀਕ ਹੈ। ਹੁਣ ਮੇਰਾ ਭਤੀਜਾ ਚੌਧਰੀ ਸਾਹਿਬ ਦਾ ਇੱਕੋ ਇੱਕ ਹੀ ਬੇਟਾ, ਉਹਨਾਂ ਦਾ ਨਾਮ ਚੌਧਰੀ ਆਸਫ ਮੱਟੂ ਹੈ। ਇਹ ਲਿਖਿਆ ਨਾਮ। ਠੀਕ ਹੈ ਜੀ। ਇਹ ਇਸ ਵੇਲੇ ਮੌਜੂਦਾ ਚੇਅਰਮੈਨ ਨੇ। ਠੀਕ ਹੈ ਜੀ। ਮੈਂ ਸਰਦਾਰ ਹਾਕਮ ਸਿੰਘ ਦਾ ਪੋਤਰਾ ਜੀ। ਬੜੀ ਗੱਲ।
ਨਾਂ ਸੁਣਿਆ ਮੁੰਡਾ ਹਾਂ ਕਿਹੜਾ ਵੇਖੇ ਹਾਂਜੀ ਹਾਂਜੀ ਨਾਂ ਸੀ ਜੀ ਉਹਨਾਂ ਦਾ। ਦੇਖਣ ਤੇ ਉਹਨਾਂ ਦੇ ਜਿਹੜੇ ਸਭ ਤੋਂ ਛੋਟੇ ਬੇਟੇ ਸਰਦਾਰ ਅਮਰ ਸਿੰਘ ਪਟਿਆਲੇ ਰਹਿੰਦੇ ਹੁਣ, ਤੇ ਮੈਂ ਉਹਨਾਂ ਦਾ ਇਕਲੌਤਾ ਬੇਟਾ। ਤੇ ਮੇਰੇ ਮਤਲਬ ਕਿ ਸਭ ਤੋਂ ਵੱਡੇ ਤਾਇਆ ਜੀ ਸੀਗੇ ਸਰਦਾਰ ਗੁਰਚਰਨ ਸਿੰਘ ਜੀ। ਗੁੱਜਰ ਸੁਣੇ ਨੇ, ਨਾਂ ਸੁਣੇ ਹਾਂਜੀ, ਹਾਂਜੀ। ਮੇਰੇ ਦੱਸਦੇ ਹੁੰਦਾ ਨਾਂ ਤਾਂ ਵੇਖੇ ਨੇ। ਸਾਡੇ ਪਰਿਵਾਰ ਚੋਂ ਉਹ ਇੱਥੇ ਆ ਕੇ ਗਏ ਸੀਗੇ ਪਹਿਲਾਂ, ਉਹਨਾਂ ਨੇ ਗੇੜਾ ਮਾਰਿਆ, ਹੋਰ ਨਹੀਂ ਕੋਈ ਆਇਆ ਹਾਲੇ। ਜਿਹੜਾ ਬਾਬਾ ਸਾਡਾ ਹਾਕਮ ਸਿੰਘ ਸੀ ਨਾ, ਜਿਹਦਾ ਨਾਂ ਲੈਂਦੇ ਹੋ ਪਏ, ਜਿਹੜੇ ਤੁਹਾਡੇ ਦਾਦਾ ਜੀ ਸਨ, ਹਾਂਜੀ ਉਹ ਵੀ ਇੱਕ ਚੌਧਰੀ ਬੰਦਾ ਸੀ, ਇਸ ਇਲਾਕੇ ਪੂਰੇ ਦਾ ਚੌਧਰੀ ਬੰਦਾ ਸੀ, ਜੋ ਅਸੀਂ ਸੁਣਦੇ ਰਹੇ ਆਪਣੇ ਵਡੇਰਿਆਂ ਤੋਂ। ਹਾਂਜੀ 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 ਮਤਲਬ ਪਰੇ ਪੰਚਾਇਤ ਦਾ ਬੜਾ ਮਾਰ ਸੀ ਉਹ। ਬਿਲਕੁਲ। ਘਰ ਤੁਹਾਡਾ ਜਿਹੜਾ ਇੱਥੇ ਪਿੰਡ ਦੇ ਵਿੱਚ ਉਹ ਗਲੀ ਹੈ, ਉੱਥੇ ਤੁਹਾਡਾ ਮਕਾਨ ਹੁੰਦਾ। ਹੈਗਾ ਹਜੇ ਕਿ ਇਹ ਹੁਣ ਮਕਾਨ ਤੇ ਲੋਕਾਂ ਆਪੋ ਆਪਣੇ ਢਾਟੂ ਲਾਏ ਨੇ, ਲੇਕਿਨ ਉਹ ਜਗ੍ਹਾ ਤੇ ਮੌਜੂਦ ਹੈ। ਜਗ੍ਹਾ ਹੈ ਉੱਥੇ? ਜਗ੍ਹਾ ਹਰ ਚੀਜ਼ ਚਲੋ ਹੈ, ਵੇਖਾਂਗੇ। ਵਹਾਨੇ ਆ ਤੁਹਾਨੂੰ। ਹਾਂਜੀ, ਹਾਂਜੀ। ਹੁਣੇ ਵਹਾਨੇ। ਠੀਕ ਹੈ ਜੀ। ਬਾਕੀ ਇਹ ਗੁਰਦੁਆਰਾ ਦਾ ਬੜਾ ਮਤਲਬ ਗਲਤ ਨਿਜ਼ਾਮ ਹੋਇਆ ਸੀ। ਉਹ ਇਹਨਾਂ ਸਣੇ ਲਵਲੀ ਸਿੰਘ ਸਣੇ ਰਲ ਕੇ ਤੇ ਜ਼ਮਾਨ ਮੇਰਾ ਬੇਟਾ ਵੱਡਾ ਜਿਹੜਾ ਹਾਂਜੀ ਹਾਂਜੀ ਇਹਨਾਂ ਕਾਫੀ ਕਾਪਰੇਟ ਕਰਕੇ ਤੇ ਹੁਣ ਉਹਦੇ ਦੁਆਲੇ ਚਾਰ ਜਿੱਥੇ ਇਹਨਾਂ ਦਾ ਤੁਹਾਡਾ ਉਹ ਕਦੀ ਅੱਗੇ ਉਹ ਨਹਾਉਣ ਵਾਲਾ ਇਸ਼ਨਾਨ ਵਾਲੀ ਜਗ੍ਹਾ ਸੀ, ਹਾਂਜੀ ਉਹ ਹਾਂਜੀ ਵੀ ਸਾਰੀ ਬਰਬਾਦ ਹੋ। ਹੁਣ ਸਾਰੀ ਬਾਰ ਉਹਨਾਂ ਚਾਰ ਦੀਵਾਰੀ ਕਰਵਾ ਕੇ ਤੇ ਕੋਈ ਮਹਿਫੂਜ਼ ਕੀਤਾ ਉਹਨੂੰ। ਠੀਕ ਹੈ। ਬਹੁਤ ਇਤਿਹਾਸਕ ਗੁਰਦੁਆਰਾ ਹੈ ਜੀ ਇਹ। ਜੀ ਬਹੁਤ ਇਤਿਹਾਸਕ ਗੁਰਦੁਆਰਾ ਹੈ। ਕਹਿੰਦੇ ਇੱਥੇ 7ਵੀਂ ਦਾ ਮੇਲਾ ਭਰਦਾ ਹੁੰਦਾ ਸੀ ਹਰ ਮਹੀਨੇ, ਬਹੁਤ ਜ਼ਿਆਦਾ। ਬਿਲਕੁਲ ਬਿਲਕੁਲ ਇੰਨੀਆਂ ਦੇ ਦੱਸਦੇ ਨੇ। ਤੇ ਸੌਣ ਦੀ 7ਵੀਂ ਦਾ ਜ਼ਿਆਦਾ ਵੱਡਾ ਮੇਲਾ ਜਿਹੜਾ ਭਰਦਾ। ਵੱਡਾ ਮੇਲਾ ਹੁੰਦਾ ਬਿਲਕੁਲ ਸੁਣਨੇ ਦੱਸਦੇ ਹੁੰਦੇ ਹਨ ਸਾਡੇ ਵਡੇਰੇ। ਸਾਡੇ ਚਾਚਾ ਜੀ ਸਨ ਵਡੇਰੇ, ਉਹਨਾਂ ਨਾਲ ਤੁਹਾਡੀ ਮੁਲਾਕਾਤ ਨਹੀਂ ਕਰਾ ਸਕੇ। ਅੱਜ 10 ਦਿਨ ਹੋ ਗਏ ਨੇ, ਫੌਤ ਹੋ ਗਏ ਨੇ। ਠੀਕ ਹੈ ਜੀ। ਉਹਨਾਂ ਦੀ ਉਮਰ ਇਸ ਵੇਲੇ 110 ਸਾਲ ਸੀ। ਠੀਕ ਹੈ ਜੀ। ਤੇ ਮਾਸ਼ਾਅੱਲਾ ਟੁਰਦੇ ਫਿਰਦੇ ਇਸ ਤਰ੍ਹਾਂ ਸਾਡੇ ਗੱਲਾਂ ਕਰਦੇ ਕਰਦੇ ਮਤਲਬ ਟੁਰ ਹਾਂਜੀ ਗਏ। ਹਾਂਜੀ ਉਹ ਇਹ ਸਾਨੂੰ ਉਹ ਹੀ ਦੱਸਦੇ ਹੁੰਦੇ ਹਨ, ਕਿਉਂਕਿ ਦਾਦੇ ਦੇ ਸਾਰੇ ਫੌਤ ਹੋ ਗਏ ਨੇ ਹੁਣ। ਹਾਂਜੀ ਹਾਂਜੀ। ਤੋਂ ਮੰਡੀਰ ਹੀ ਹੈ। ਸਾਨੂੰ ਵੀ ਬਜ਼ੁਰਗਾਂ ਨੇ ਇਹੀ ਦੱਸਿਆ ਸੀਗਾ ਵੀ ਜਿਹੜੇ ਤੁਹਾਡੇ ਪੜਦਾਦਾ ਜੀ ਸੀਗੇ ਜੀ ਜੀ ਵੀ ਉਹਨਾਂ ਦਾ ਉਹ ਰਸੂਖਦਾਰ ਸੀ ਇੱਥੇ, ਉਹਨਾਂ ਦਾ ਵੀ ਉਹ ਮੇਰੇ ਸਿਰ ਕੱਢਵੇਂ ਪੜਦਾਦਾ ਬੰਦੇ ਜੀ ਦੀ ਗੱਲ ਦੱਸਦੇ ਨੇ ਕਿ ਜਦੋਂ ਇੰਡੀਆ ਪਾਕਿਸਤਾਨ ਬਣਨ ਤੋਂ ਬਾਅਦ ਕੋਈ ਮਹੀਨਾ ਠਹਿਰ ਕੇ ਇੱਥੇ ਮੁੜੋ ਆਏ ਨੇ ਨਾ ਜੀ ਵਾਪਸ, ਤੇ ਕਾਫੀ 200-250 ਜੀ ਆਇਆ ਉੱਥੋਂ ਇੰਡੀਆ ਤੋਂ ਇੱਥੇ ਗੁਰਦੁਆਰੇ। ਤੇ ਉਹਨਾਂ ਉਸ ਵਕਤ ਦਾ ਜਿਹੜਾ SHO ਸੀ ਇੱਥੇ, ਜਾਂ ਮਤਲਬ ਇੰਤਜ਼ਾਮੀਆਂ ਸੀ, ਉਹ ਇਜਾਜ਼ਤ ਨਾ ਦੇਣ ਪਿੰਡ ਜਾਣ ਦੀ, ਵੀ ਅਸੀਂ ਆਪਣੇ ਘਰ ਵੇਖ ਲਈਏ ਇੱਕ ਰਾਂ ਜਾਂ ਜਾਣ। ਹਾਂਜੀ ਤੋ ਮੇਰੇ ਪੜਦਾਦਾ ਜੀ ਜਿਹੜੇ ਸਨ ਬਾਬਾ ਸੋਹਣਾ, ਉਹਨਾਂ ਨੇ ਘਰ ਆਏ ਤੇ ਘਰ ਸਾਰੀਆਂ ਨੂੰਹਾਂ ਦਾ ਜਿੰਨਾ ਜ਼ੇਵਰ ਸੀ ਨਾ, ਉਹ ਪੰਡ ਕੋ ਇਕੱਠਾ ਕਰਕੇ ਇਹਨਾਂ ਦੇ ਮਗਰ ਪਿੱਛੇ ਪਾ ਕੇ, ਤੇ ਜਿਹੜਾ ਕੋਈ ਪੈਸਾ ਧੇਲਾ ਵੀ ਘਰ ਪਿਆ ਸੀ ਉਸ ਦੌਰ 'ਚ, ਹਾਂਜੀ ਉਹ ਸਾਰਾ ਲੈ ਕੇ ਇਹਨਾਂ ਦੇ ਉੱਥੇ ਟੁਰ ਗਿਆ ਗੁਰਦੁਆਰੇ। ਫਿਰ ਤੋ ਜਿਹੜਾ ਇੰਤਜ਼ਾਮੀਆਂ ਦਾ ਇੰਚਾਰਜ ਸੀ ਨਾ SHO ਨੂੰ ਆਖਣ ਲੱਗਾ, ਲੈ ਆ ਪਈ ਹਾਰਸ਼ਾ ਇਹ ਸਾਹਬ, ਤੇ ਇਹ ਮੇਰੇ ਭਰਾ ਸਾਰੇ ਆਏ ਨੇ ਇੰਡੀਆ 'ਚੋਂ, ਪਤਾ ਨਹੀਂ ਜ਼ਿੰਦਗੀ 'ਚ ਇਹਨਾਂ ਫਿਰ ਆਉਣਾ ਜਾਂ ਨਹੀਂ ਆਉਣਾ। ਹਾਂਜੀ ਆ ਮੇਰੇ ਕੋਲ ਗਰੰਟੀ ਆ, ਹਾਂਜੀ ਇਹ ਰੱਖ ਤੂੰ, ਤੇ ਮੈਂ ਇਹਨਾਂ ਨੂੰ ਪਿੰਡ ਲੈ ਚੱਲਿਓ, ਮੈਂ ਇਹਨਾਂ ਨੂੰ ਰੋਟੀ ਵੀ ਖਵਾਉਣੀ ਹੈ, ਭਾਵੇਂ 400 ਜੀ ਹੈ। ਹਾਂਜੀ ਤੇ ਜਿੰਨਾ ਜਿਹੜੇ ਪਿੰਡ ਨਾ ਫਿਰ ਕੇ ਜਾਣ, ਮੈਂ ਨਹੀਂ ਵਾਪਸ ਜਾਣ ਦੇਣਾ ਇਹਨਾਂ ਨੂੰ। ਹਾਂਜੀ ਉਹ ਫਿਰ ਮਜਬੂਰ ਹੋ ਕੇ ਉਹਨਾਂ ਆਖਿਆ ਠੀਕ ਹੈ ਜੀ। ਫਿਰ 1 ਘੰਟੇ ਦੀ ਉਹਨਾਂ ਇਜਾਜ਼ਤ ਦਿੱਤੀ। ਮੁੜ ਘੰਟੇ 'ਚ ਮਤਲਬ ਜਿੰਨਾ ਕੋ ਫਿਰ ਸਕੇ ਆਪਣੇ ਘਰ ਬੂਹੇ ਵੇਲੀਆਂ ਹਰ ਸ਼ੈ ਵੇਖ ਬੂਖ ਕੇ, ਤੇ ਫਿਰ ਉਹ ਵਾਪਸ ਗੁਰਦੁਆਰੇ ਗਏ। ਉੱਥੇ ਗਿਣ ਗੁਣ ਕੇ ਹਰਸ਼ਾ ਦੇ ਕੇ ਤੇ ਫਿਰ ਮਤਲਬ ਵਾਪਸ ਚਲੇ। ਇਹ ਕਿਹੜੇ ਸਾਲ ਦੀ ਗੱਲ ਦੱਸਦੇ ਤੁਸੀਂ? ਕਦੋਂ ਇਹ ਉਦੋਂ ਕੀ ਦੱਸਦੇ ਨੇ, ਉਹਦੇ ਮਤਲਬ ਮਹੀਨੇ ਬਾਅਦ ਇੰਡੀਆ ਪਾਕਿਸਤਾਨ ਬਾਅਦ ਮਹੀਨਾ ਬਾਅਦ ਫਿਰ ਜੀ ਆਏ ਨਾ ਇੱਥੇ ਆਪਣੇ ਕੋ। ਅੱਛਾ ਕੈਂਪਾਂ ਕੁੰਪਾਂ ਰਾਜ ਕਿਉਂ ਗਏ, ਸਭ ਕੈਂਪਾਂ ਤੋਂ ਆ ਗਏ। ਹਾਂਜੀ ਹਾਂਜੀ ਦੇਖਣ ਜੀ ਹਾਂ ਬਈ ਇੱਕ ਵਾਰ ਜਾਂਦੀ ਵਾਰ ਦਾ ਫਿਰ ਆਪਣਾ ਪਿੰਡ ਵੇਖ ਲਈਏ, ਆਪਣੇ ਘਰ ਬੂਹੇ ਵੇਖ ਲਈਏ। ਠੀਕ 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 ਹੈ ਇਹ ਸੱਚੇ ਸੌਦੇ ਕੈਂਪ ਰਿਆ ਨਾ, ਸਭ ਉੱਥੇ ਇਕੱਠੇ ਹੋ ਗਏ ਬਹੁਤ ਚਿਰ ਤੇ। ਹਾਂਜੀ ਹਾਂਜੀ ਸੱਚੇ ਸੌਦੇ ਕੈਂਪ ਗਏ ਸੀਗੇ, ਇੱਧਰਲੇ ਪਾਸੋਂ ਗਏ ਸੀ ਜੋ ਦੱਸਦੇ ਆ ਸਾਡੇ ਘਰ ਦੇ। ਜੀ ਹਾਂ ਇਧਰੋਂ ਗਏ ਪਹਿਲਾਂ ਮਸੰਦਾ ਪਿੰਡ, ਜੀ ਹਾਂ, ਮਸੰਦਾ। ਮਸੰਦਾ ਤੋਂ ਵਰਨਾ, ਫਿਰ ਝੱਬਰਾਂ ਤੋਂ ਫਿਰ ਸੱਚੇ ਸੌਦੇ। ਪਤਾ ਸੀ ਹਾਂ ਜਿਹੜਾ ਰੂਟ ਮੈਨੂੰ ਮਤਲਬ ਕਿ ਬਜ਼ੁਰਗਾਂ ਦੱਸਿਆ ਉਹ ਇਹੀ ਹੈ। ਪਿੰਡ ਸਾਡਾ ਜਿੰਨਾ ਕੁ ਮੈਨੂੰ ਦੱਸਿਆ ਵੀ ਹੈਦਰ ਕਸ਼ਮੀਰੀ ਹੋਇਆ, ਉਹਨਾਂ ਦੇ ਘਰ ਦੇ ਨਾਲ। ਉਸੇ ਗਲੀ 'ਚ ਇੱਧਰ ਕਸ਼ਮੀਰੀ ਦਾ ਘਰ ਹਾਂ ਹੁੰਦਾ। ਪਹਿਲਾ ਘਰ ਉਹਨਾਂ ਦਾ ਸੀ, ਦੂਜਾ ਘਰ ਸਾਡਾ ਦੂਜਾ ਤੁਹਾਡਾ ਹਾਂਜੀ ਹਾਂਜੀ। ਨਹੀਂ ਤੁਹਾਡੇ ਪਿੰਡ ਦੇ ਇਸ਼ਤਿਆਕ ਅਹਿਮਦ ਮੱਟੂ, ਉਹਨਾਂ ਨਾਲ ਮੇਰੀ ਹਾਂ ਆਪਣਾ ਹੀ ਬੱਚਾ ਹੋਗਾ। ਹਾਂਜੀ ਹਾਂਜੀ ਆ ਗਿਆ ਵਾ ਉਹਨਾਂ ਨਾਲ ਮੇਰੀ ਗੱਲ ਹੋਈ ਸੀਗੀ। ਸਾਹਮਣਾ
ਮਸਜਿਦ ਦੇ ਸਾਹਮਣੇ ਘਰ ਹੈ ਅੱਛਾ 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 ਉਹਨਾਂ ਦੇ ਨਾਂ ਉਹ ਬਾਬਾ ਫਤਿਹਮੰਦ ਹੁੰਦਾ ਸੀ ਸਾਡਾ ਇੱਕ ਹਾਂਜੀ ਹਾਂਜੀ ਮੱਟੂ ਹਾਂਜੀ ਹਾਂਜੀ ਉਹ ਬਜ਼ੁਰਗਾਂ ਦੇ ਉਹ ਵੀ ਚੰਗੇ ਦੋਸਤ ਸੀਗੇ। ਬੜਾ ਦੋਸਤ ਸੀ, ਬੜਾ ਚੋਖਾ ਦੋਸਤ ਸੀ। ਹਾਂਜੀ ਹਾਂਜੀ ਉਹਦਾ ਇਹ ਬਾਬੇ ਫਤਿਹਮੰਦ ਦਾ ਪਰੋਤੜਾ ਹੈ ਵੀ ਇਸ਼ਤਿਆਕ ਜਿਹੜਾ ਲੱਗਾ ਹਾਂਜੀ ਹਾਂਜੀ ਮੈਂ ਉਹੀ ਕਹਿ ਰਿਹਾ ਵੀ ਪੋਤਰਾ ਮੈਂ ਹੀ ਰਹਿ ਗਿਆ, ਹੁਣ ਪੜੋਤਰੇ ਹੀ ਆ ਗਏ ਆ ਸਾਰੇ। ਖੂਹ ਕਹਿੰਦੇ ਸੀਗੇ ਜੀ। ਹੁਣ ਖੂਹ ਖਤਮ ਹੋ ਗਿਆ ਨੇ। ਆ ਜਿੱਥੇ ਤੁਸੀਂ ਉਤਰੇ ਹੋਣਗੇ ਇੱਥੇ ਵੀ ਖੂਹ ਹੁੰਦਾ ਸੀ। ਇਹ ਉਹ ਉੱਪਰ ਗੋਰੇ ਵਾਲਾ ਜਿਹੜਾ ਨਾ ਉਹ ਆ ਸਾਡੇ ਪਿੰਡ ਦੇ ਪਹਾੜ ਵਾਲੀ ਸਾਈਡ ਤੇ ਵੇ। ਇੱਕ ਵੇਲਾਂ ਵਾਲਾ। ਇਹ ਵਹਿਲਾਂ ਵਾਲਾ ਉਹ ਜਿੱਥੇ ਤੁਹਾਡਾ ਰਕਬਾ ਹੁੰਦਾ ਸੀ, ਅੱਛਾ ਜੀ। ਬਾਬੇ ਹਾਕਮ ਸਿੰਘ ਦਾ ਰਕਬਾ ਅਸਲ ਜਿਹੜਾ ਨਾ ਉਹ ਵਹਿਲਾਂ ਵਾਲੇ ਵਹਿਲਾਂ ਹੁੰਦਾ ਵਾਲਾ ਸੀ। ਖੂਹ ਸੀ। ਹਾਂ, ਉਹ ਸੇਮ ਦੇ ਉੱਤੇ ਵੇ। ਅੱਛਾ ਜੀ। ਇੱਥੋਂ ਪਿੰਡੋਂ ਤਕਰੀਬਨ ਇੱਥੋਂ 1 ਕਿਲੋਮੀਟਰ ਸਫ਼ਰ ਬਣਦਾ। ਉਹ ਵੀ ਵੇਖ ਲਾਂਗੇ ਜੀ ਉਹ ਵੀ। ਹੁਣ ਕਿਹੜਾ ਖੂਹ ਰਹਿ ਗਿਆ ਇਹਨੇ। ਚਲੋ ਆਪਣੀ ਧਰਤੀ ਮਾਂ ਕਹਿੰਦਾ ਵੇਖ ਲਾਂਗੇ। ਆਪਣੀ ਧਰਤੀ ਵੇਖ ਲੈਣੀ ਚਾਹੀਦੀ ਹੈ।